ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868। ਟੋਰਾਂਟੋ ਕੈਨੇਡਾ ਦੇ ਲਈ 6479579633, ਬ੍ਰਿਟਿਸ਼ ਕੋਲੰਬੀਆ ਕੈਨੇਡਾ ਲਈ 7786560460 ਜਾਂ 6046709696, ਕੈਲਗਰੀ ਕੈਨੇਡਾ ਦੇ ਲਈ 5873150587, ਇਟਲੀ ਦੇ ਲਈ 396899970694, ਪਾਕਿਸਤਾਨ ਦੇ ਲਈ 92021371300612, UK ਦੇ ਲਈ 3300101100, 3300101100, ਜਰਮਨੀ ਦੇ ਲਈ 51180904041511 80 90 40 41, ਫਰਾਂਸ ਦੇ ਲਈ 3318014255, 33 180 142 595, ਆਸਟ੍ਰੇਲੀਆ ਦੇ ਲਈ 6128080560, 612880805501। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ, ਜਾਂ ਸਾਡੀ ਵੈਬਸਾਈਟ www.punjabiradiousa.com ਤੇ ਵੀ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਜੁੜਦੇ ਨੇ ਜੀ ਬਲਤੇਜ ਪੰਨੂ, ਤੇ ਆਪਾਂ ਜੋ ਭਾਰਤ ਦੇ ਵਿੱਚ ਖਬਰਾਂ ਹੁੰਦੀਆਂ ਆ ਜਾਂ ਪੰਜਾਬ ਦੇ ਵਿੱਚ ਕਿ ਉੱਥੇ ਕੀ ਕੁਝ ਵਾਪਰਦਾ ਆ, ਉਹਨਾਂ ਦੀ ਗੱਲਬਾਤ ਆਪਾਂ ਉਹਨਾਂ ਤੋਂ ਦੇ ਨਾਲ ਕਰਦੇ ਹਾਂ ਜੀ। ਬਲਤੇਜ ਪੰਨੂ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਜੀ ਸਰੋਤਿਓ, ਅਸੀਂ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹਾਂਗੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ, ਗੁਰਜੀਤ ਸਿੰਘ ਜਾਮਪੁਰ, ਗੁਰਦੀਪ ਸਿੰਘ ਬਿਰਦੀ ਤੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਤੁਸੀਂ ਉਹਨਾਂ ਨੂੰ ਕਾਲ ਕਰਕੇ ਗੱਲ ਕਰ ਸਕਦੇ ਹੋ 4082722500। ਬਲਤੇਜ ਮੈਨੂੰ ਜੀ, ਆਪਾਂ ਸ਼ੁਰੂ ਕਰ ਲੈਂਦੇ ਆ ਕਿ ਜਿਹੜੀ ਕਾਫੀ ਦਿਨਾਂ ਤੋਂ ਭਖਿਆ ਹੋਇਆ ਹੈਗਾ ਮਾਮਲਾ ਆ ਕੇਂਦਰ ਦਾ ਤੇ ਜੰਮੂ ਕਸ਼ਮੀਰ ਦੇ ਵਿੱਚ, ਕਿ ਉੱਥੇ ਹਜੇ ਕੁਝ ਕੁ ਦਿਨ ਹੋਏ ਆ ਸਰਕਾਰ ਬਣੀ ਨੂੰ, ਤਾਂ ਪਰ ਆਪਸ ਵਿੱਚ ਫੇਰ ਕਹਿੰਦੇ ਵੀ ਜਿਹੜੀ ਆ ਪਾਟੋ ਧੜ ਹੋਣ ਵਾਲੀ ਆ। ਬਿਲਕੁਲ ਜੀ, ਇਹ ਅਜੀਬੋ ਗਰੀਬ ਜਿਹਾ ਜਿਹੜਾ ਗੱਠਜੋੜ ਆ ਜਦੋਂ ਹੋਇਆ ਸੀਗਾ ਉਦੋਂ ਤੋਂ ਹੀ ਲੱਗਦਾ ਸੀਗਾ ਵੀ ਕਿੰਨੇ ਕੁ ਦਿਨ ਜਿਹੜਾ ਜੀ ਇਹ ਚੱਲੂਗਾ। ਹੁਣ ਇਹ ਜਿਹੜਾ ਵਿਵਾਦ ਆ ਜੀ ਉਹ ਵਾਹਵਾ ਭਖ ਪਿਆ। ਜਿਹੜੀ ਮਸਰਤ ਦੀ ਜਿਹੜੀ ਆ ਰਿਹਾਈ ਕੀਤੀ ਗਈ ਆ ਜੰਮੂ ਕਸ਼ਮੀਰ ਦੀ PDP BJP ਸਰਕਾਰ ਦੇ ਵੱਲੋਂ, ਉਹਨਾਂ ਨੇ ਜਿਹੜਾ ਇਹਦੇ ਵਿੱਚ ਗੱਲ ਇਹ ਕਹੀ ਹੈ ਜੀ ਕਿ ਇਹ ਤਾਂ ਜਿਹੜਾ ਸਾਂਝਾ ਮਿਨੀਮਮ ਪ੍ਰੋਗਰਾਮ ਜਿਹੜਾ ਉਲੀਕਿਆ ਗਿਆ ਸੀਗਾ ਉਹਦਾ ਇੱਕ ਪਾਰਟ ਸੀਗਾ। ਜੇ ਉਹਦਾ ਪਾਰਟ ਸੀਗਾ, ਇਹਦਾ ਮਤਲਬ BJP ਦੇ ਆਗੂਆਂ ਨੇ ਉਹਦੇ ਉੱਤੇ ਜਿਹੜੇ ਨੇ ਉਹ ਸਾਈਨ ਕੀਤੇ ਨੇ, ਕਿਉਂਕਿ ਦੋਨਾਂ ਦੇ ਵਿਚਾਲੇ ਸਾਈਨ ਉਹ ਹੋਏ ਨੇ। ਤੇ ਹੁਣ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਜੀ, ਉਹ ਇਸ ਮਸਲੇ ਦੇ ਵਿੱਚ ਕੁੜਿੱਕੀ ਦੇ ਵਿੱਚ ਫਸਦੀ ਜਿਹੜੀ ਉਹ ਨਜ਼ਰ ਆਉਂਦੀ ਹੈ। ਭਾਰਤੀ ਜਨਤਾ ਪਾਰਟੀ ਵਾਲੇ ਕਹਿੰਦੇ ਆ ਕਿ ਮੁਫਤੀ ਮੁਹੰਮਦ ਸਈਦ ਨੇ ਸਾਨੂੰ ਭਰੋਸੇ ਦੇ ਵਿੱਚ ਜਿਹੜਾ ਜੀ ਉਹ ਨਹੀਂ ਲਿਆ ਇਸ ਮਾਮਲੇ ਦੇ ਉੱਤੇ। ਕੇਂਦਰੀ ਗ੍ਰਹਿ ਮੰਤਰਾਲੇ ਨੇ ਜੰਮੂ ਕਸ਼ਮੀਰ ਸਰਕਾਰ ਨੂੰ ਪੁੱਛਿਆ ਕਿ ਇੱਦਾਂ ਦੇ ਕਿਹੜੇ ਹਾਲਾਤ ਪੈਦਾ ਹੋ ਗਏ ਸੀ ਕਿ ਉਹਨੂੰ ਮਸਰਤ ਵਰਗੇ ਇਨਾਮੀ ਮੁਲਜ਼ਮ ਜਿਹੜਾ ਜੀ ਉਹਨੂੰ ਛੱਡਣਾ ਪੈ ਗਿਆ। ਔਰ ਛੁੱਟੀ ਹੋਣ ਦੇ ਬਾਵਜੂਦ, ਐਤਵਾਰ ਹੋਣ ਦੇ ਬਾਵਜੂਦ, ਗ੍ਰਹਿ ਮੰਤਰਾਲੇ ਦੀ ਕਸ਼ਮੀਰ ਡਿਵੀਜ਼ਨ ਇਸ ਮਾਮਲੇ ਉੱਤੇ ਤੱਥ ਜਿਹੜੇ ਆ ਜੀ ਉਹ ਇਕੱਠੀ ਕਰਦੀ ਰਹੀ ਆ। ਮਸਰਤ ਦੇ ਖਿਲਾਫ 15 ਕੇਸ ਨੇ, ਜਿਹਦੇ ਵਿੱਚ ਦੇਸ਼ ਵਿਰੁੱਧ ਜੰਗ ਛੇੜਨ ਦਾ ਮਾਮਲਾ ਵੀ ਜਿਹੜਾ ਜੀ ਉਹ ਦਰਜ ਹੈ। ਅੱਜ ਜਿਹੜੀ ਪਾਰਲੀਮੈਂਟ ਹੈ ਜੀ ਉਹਦੇ ਵਿੱਚ ਵਿਰੋਧੀ ਧਿਰ ਨੂੰ ਇੱਕ ਵੱਡਾ ਮੁੱਦਾ ਜਿਹੜਾ ਜੀ ਉਹ ਹੱਥ ਲੱਗ ਗਿਆ, ਤੇ ਪਾਰਲੀਮੈਂਟ ਜਿਹੜੀ ਹੈ ਜੀ ਉਹ ਹਿੱਲਣ ਦੇ ਪੂਰੇ ਆਸਾਰ ਨੇ ਇਸ ਮਸਲੇ ਦੇ ਉੱਤੇ। ਦੇਖਣ ਵਾਲੀ ਗੱਲ ਇਹ ਹੈ ਜੀ ਕਿ ਜੇ ਜਿਹੜੀ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਆ ਉਹਨਾਂ ਨੇ ਏਡਾ ਵੱਡਾ ਜਿਹੜਾ ਜੀ ਉਹ ਫੈਸਲਾ ਲਿਆ, ਇਹ ਤਾਂ ਹੋ ਨਹੀਂ ਸਕਦਾ ਕਿ ਗੱਠਜੋੜ ਜਿਹੜਾ ਜੀ ਉਹਦੇ ਨਾਲ ਇਹਦੇ ਸੰਬੰਧੀ ਗੱਲ ਜਿਹੜੀ ਆ ਉਹ ਨਾ ਕੀਤੀ ਹੋਵੇ। ਪਹਿਲਾਂ ਵੀ ਗੱਲ ਕੀਤੀ ਸੀ ਕਿ ਜਿਸ ਤਰੀਕੇ ਦੇ ਨਾਲ ਇਹ ਮਸਲੇ ਉਭਾਰੇ ਜਾ ਰਹੇ ਨੇ, ਕਿਤੇ ਨਾ ਕਿਤੇ ਇਹਨਾਂ ਦੀ ਬੈਕਗਰਾਊਂਡ ਜਿਹੜੀ ਹੈ ਜੀ ਹੋ ਸਕਦੀ ਹੈ ਕਿ ਜਿਹੜੇ
ਕੁਝ ਅਹਿਮ ਬਿੱਲ ਜਿਨ੍ਹਾਂ ਨੂੰ ਲੈ ਕੇ ਇੱਟ ਖੜਕਾ ਜਿਹੜਾ ਜੀ ਉਹ ਵਿਰੋਧੀ ਧਿਰ ਚੱਲ ਰਿਹਾ, ਉਹਨਾਂ ਤੋਂ ਧਿਆਨ ਡਾਈਵਰਟ ਕਰਨ ਦੇ ਵਿੱਚ ਕਾਫੀ ਹੱਦ ਤੱਕ ਬੀਜੇਪੀ ਸਫਲਤਾ ਹੋ ਗਈ ਹੈ ਜੀ। ਹਾਂਜੀ ਜੀ ਬਿਲਕੁਲ। ਤੇ ਅੱਗੇ ਆਪਾਂ ਜੀ ਗੱਲ ਕਰੀਏ ਕਿ ਮਾਰਚ ਵਿੱਚ ਜਿਹੜਾ ਮੀਂਹ ਆ ਉਹ ਬਹੁਤ ਪਿਆ ਆ ਤੇ ਉਹਨੇ ਸਾਰੇ ਰਿਕਾਰਡ ਤੋੜ ਦਿੱਤੇ ਆ। ਜੀ ਮਾਰਚ ਮਹੀਨੇ ਦੇ ਵਿੱਚ ਜਿੰਨਾ ਇਹ ਇਸ ਸਾਲ ਜਿਹੜਾ ਮੀਂਹ ਪਿਆ ਜੀ ਉਹਦੇ ਨਾਲ 1915 ਦਾ ਜਿਹੜਾ ਰਿਕਾਰਡ ਟੁੱਟ ਗਿਆ। 1915 ਦੇ ਵਿੱਚ 62.2 ਮਿਲੀਮੀਟਰ ਮੀਂਹ ਪਿਆ ਸੀਗਾ, ਜਦੋਂ ਕਿ ਇਸ ਸਾਲ ਹੁਣ ਤੱਕ 80 ਮਿਲੀਮੀਟਰ ਮੀਂਹ ਜਿਹੜਾ ਜੀ ਉਹ ਪੈ ਚੁੱਕਿਆ। ਜਿਹੜਾ ਮੌਸਮ ਵਿਭਾਗ ਹੈ ਉਹ ਕਹਿੰਦਾ ਹੈ ਕਿ ਮਾਰਚ ਮਹੀਨੇ ਦੇ ਵਿੱਚ 2 ਵਾਰੀ ਹੋਰ ਪੱਛਮੀ ਗੜਬੜੀ ਜਿਹੜੀ ਹੈ ਨਾ ਜੀ ਉਹ ਹੋਊਗੀ। ਕੱਲ ਰਾਤ ਫੇਰ ਪੰਜਾਬ ਦੇ ਵਿੱਚ ਜਿਹੜਾ ਜੀ ਭਾਰੀ ਮੀਂਹ ਜਿਹੜਾ ਪਿਆ, ਕੁਝ ਥਾਵਾਂ ਦੇ ਉੱਤੇ ਗੜੇਮਾਰੀ ਜਿਹੜੀ ਹੈ ਜੀ ਉਹ ਵੀ ਹੋਈ ਹੈ ਜੀ। ਇਹ ਵੀ ਆਖਿਆ ਗਿਆ ਜੀ ਕਿ ਗੜਬੜੀ ਦੇ ਕਰਕੇ ਪੈਣ ਵਾਲਾ ਜਿਹੜਾ ਮੀਂਹ ਹੈ ਜੀ ਉਹ 28 ਫਰਵਰੀ ਤੋਂ 1 ਮਾਰਚ ਤੱਕ ਪਏ ਮੀਂਹ ਜਿੰਨਾ ਘਾਤਕ ਜਿਹੜਾ ਉਹ ਸਿੱਧ ਨਹੀਂ ਹੋਊਗਾ। ਪੱਛਮੀ ਗੜਬੜੀ ਜਿਹੜੀ ਹੈ ਜੀ 14, 15 ਤੇ 21 ਮਾਰਚ ਨੂੰ ਮੀਂਹ ਜਿਹੜਾ ਜੀ ਉਹ ਫੇਰ ਪਊਗਾ। ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਇਹ ਜਿਹੜੇ ਸਾਰੇ ਨੇ ਜੀ ਇਹਦੇ ਵਿੱਚ ਵੀ ਮੀਂਹ ਜਿਹੜਾ ਜੀ ਉਹ ਥੋੜਾ ਬਹੁਤਾ ਪਿਆ, ਪਰ ਪੰਜਾਬ ਦੇ ਵਿੱਚ ਤਾਂ ਜਿਹੜਾ ਜੀ ਉਹ ਮੀਂਹ ਬਹੁਤ ਜ਼ਿਆਦਾ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਜੀ ਉਹ ਪਿਆ। ਮਾਰਚ ਦੇ ਮਹੀਨੇ ਦੇ ਵਿੱਚ ਜਿਹੜੀ ਅਪਰੋਕਸੀਮੇਟਲੀ ਆ ਕੋਈ 13 ਮਿਲੀਮੀਟਰ ਮੀਂਹ ਜਿਹੜਾ ਪੈਂਦਾ ਜੀ ਪਵੇ ਤਾਂ, ਪਰ ਇਸ ਵਾਰੀ ਤਾਂ ਸਾਰੇ ਰਿਕਾਰਡ ਜਿਹੜੇ ਨੇ ਉਹ ਟੁੱਟੇ ਨੇ ਜੀ। ਜਿਹੜੇ ਮੁੱਖ ਮੰਤਰੀ ਨੇ ਪੰਜਾਬ ਦੇ, ਉਹਨਾਂ ਨੇ ਸੈਂਟਰ ਦੀ ਸਰਕਾਰ ਤੋਂ ਜਿਹੜਾ ਜੀ 700 ਕਰੋੜ ਰੁਪਈਆ ਮੁਆਵਜ਼ਾ ਜਿਹੜਾ ਮੰਗਿਆ, ਕਿਉਂਕਿ ਫਸਲਾਂ ਦਾ ਨੁਕਸਾਨ ਬਹੁਤ ਇਸ ਵੇਲੇ ਜਿਹੜੇ ਜੀ ਉਹ ਹੋ ਗਿਆ। ਜਿਹੜੀ ਕਣਕ ਹੈ ਉਹ ਖੜੀ ਨਹੀਂ ਰਹੀ, ਵਿਚ ਗਈ ਹੈ। ਜਿਹੜੀ ਗੜਿਆਂ ਨੇ ਨੁਕਸਾਨ ਜਿਹੜਾ ਜੀ ਉਹ ਕਾਫੀ ਕੀਤਾ। ਉਹਨਾਂ ਨੇ 10,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਜਿਹੜੀ ਹੈ ਜੀ ਉਹ ਮੰਗ ਕੀਤੀ ਹੈ। ਉਹਨਾਂ ਨੇ ਕਿਹਾ ਕਿ ਸੋਕੇ ਕਰਕੇ ਕਿਸਾਨਾਂ ਦੇ ਵੱਲੋਂ ਜਿਹੜਾ ਮਹਿੰਗਾ ਡੀਜ਼ਲ ਫੂਕਿਆ ਗਿਆ ਸੀ 3200 ਕਰੋੜ ਰੁਪਈਆ, ਉਹ ਵੱਖਰੇ ਤੌਰ ਦੇ ਉੱਤੇ ਸਾਨੂੰ ਦਿੱਤਾ ਜਾਵੇ। ਉਹਨਾਂ ਨੇ ਕਿਹਾ ਕਿ ਅਸੀਂ ਪਹਿਲਾਂ ਵੀ ਇਹ ਮੰਗ ਕੀਤੀ ਸੀ, ਸਾਨੂੰ ਕੁਝ ਵੀ ਨਹੀਂ ਸੀ ਮਿਲਿਆ। ਹੁਣ ਉਹਨਾਂ ਨੇ ਕਿਹਾ ਕਿ 700 ਕਰੋੜ ਰੁਪਈਆ ਮੁਆਵਜ਼ੇ ਦਾ ਜਿਹੜਾ ਜੀ ਉਹ ਦਿੱਤਾ ਜਾਵੇ। ਉੱਧਰ ਹਿਮਾਚਲ ਦੇ ਵਿੱਚ ਜਿਹੜੀ ਹੈ ਜੀ ਭਾਰੀ ਬਰਫ਼ਬਾਰੀ ਹੋਣ ਦੀਆਂ ਖਬਰਾਂ ਨੇ। ਜੰਮੂ ਕਸ਼ਮੀਰ ਦੇ ਵਿੱਚ ਬਰਫ਼ਬਾਰੀ ਜਿਹੜੀਆਂ ਹੋਣ ਦੀਆਂ ਖਬਰਾਂ ਨੇ, ਜਿਹਦੇ ਕਰਕੇ ਹਾਲ ਦੀ ਘੜੀ ਲੱਗਦਾ ਨਹੀਂ ਗਾ ਜੀ ਕਿ ਪੰਜਾਬ ਦੇ ਵਿੱਚ ਜਿਹੜਾ ਇਹ ਮਾਰਚ ਮਹੀਨੇ ਦਾ ਦੂਜਾ ਹਫ਼ਤਾ ਜਿਹੜਾ ਜੀ ਉਹ ਚੱਲ ਰਿਹਾ। ਸੋ ਠੰਡ ਜਿਹੜੀ ਹੈ ਜੀ ਉਹਦੀ ਆਮਦ ਦੁਬਾਰਾ ਫੇਰ ਮੁੜ ਕੇ ਹੋ ਗਈ ਹੈ। ਹਾਂਜੀ ਬਿਲਕੁਲ, ਠੰਡਾ ਤਾਂ ਹੋ ਗਿਆ, ਪਰ ਜਿਹੜਾ ਫਸਲਾਂ ਦਾ ਨੁਕਸਾਨ ਹੋਇਆ ਉਹ ਬਹੁਤ ਜ਼ਿਆਦਾ ਹੈ, ਜਿਹਨੂੰ ਸਾਰਾ ਸਾਲ ਜਿਹੜੇ ਕਿਸਾਨ ਆ ਉਡੀਕਦੇ ਰਹਿੰਦੇ ਆ। ਅੱਗੇ ਜੀ ਆਪਾਂ ਵੂਮਨ ਡੇ ਦੀ ਗੱਲ ਕਰੀਏ ਕਿ ਸਾਰੀ ਦੁਨੀਆ ਵੂਮਨ ਡੇ ਮਨਾ ਰਹੀ ਆ, ਤੇ ਪਰ ਲੁਧਿਆਣਾ ਦੇ ਵਿੱਚ ਜਬਰ ਜਨਾਹ ਦੀਆਂ ਘਟਨਾਵਾਂ ਅਜੇ ਵੀ ਹੋ ਰਹੀਆਂ। ਬਿਲਕੁਲ ਜੀ, ਇਹ ਸ਼ਰਮਨਾਕ ਕਰਨ ਵਾਲੀਆਂ ਘਟਨਾਵਾਂ ਨੇ। ਆਪਾਂ ਪਹਿਲਾਂ ਵੀ 2 ਦਿਨ ਪਹਿਲਾਂ ਗੱਲ ਕੀਤੀ ਸੀ ਕਿ 1 ਹਫ਼ਤੇ ਦੇ ਵਿੱਚ ਪੰਜਾਬ ਦੇ ਵਿੱਚ 5 ਗੈਂਗਰੇਪ ਦੇ ਕੇਸ ਜਿਹੜੇ ਉਹ ਸਾਹਮਣੇ ਆਏ ਨੇ ਜੀ। ਇਹ ਵੱਖਰੀ ਗੱਲ ਹੈ ਕਿ ਨੈਸ਼ਨਲ ਮੀਡੀਆ ਜਿਹੜਾ ਜੀ ਉਹ ਇਹਨਾਂ ਘਟਨਾਵਾਂ ਦਾ ਕੋਈ ਨੋਟਿਸ ਜਿਹੜਾ ਉਹ ਨਹੀਂ ਲੈ ਰਿਹਾ, ਨਾ ਸਰਕਾਰ ਦੀ ਤਰਫੋਂ ਕਿਸੇ ਕਿਸਮ ਦਾ ਕੋਈ ਬਿਆਨ ਜਿਹੜਾ ਜੀ ਉਹ ਆ ਰਿਹਾ। ਵੂਮਨਸ ਡੇ ਦੇ ਮੌਕੇ ਦੇ ਉੱਤੇ ਇੱਕ ਵਾਰੀ ਫੇਰ ਪੰਜਾਬ ਜਿਹੜਾ ਜੀ ਉਹ ਸ਼ਰਮਸਾਰ ਹੋਇਆ। ਜੇ ਨਹੀਂ ਹੋਇਆ ਸ਼ਰਮਸਾਰ ਤਾਂ ਸ਼ਾਇਦ ਪ੍ਰਸ਼ਾਸਨ ਨਹੀਂ ਹੋਇਆ। 2 ਮਾਮਲੇ ਜਿਹੜੇ ਨੇ ਜੀ ਉਹ ਸਾਹਮਣੇ ਆਏ ਨੇ ਇਕੱਲੇ ਲੁਧਿਆਣੇ ਦੇ ਵਿੱਚ, ਜਿਹਦੇ 'ਚ 1 ਤੋਂ ਵੱਧ ਨੌਜਵਾਨਾਂ ਨੇ ਕੁੜੀਆਂ ਜਿਹੜੀਆਂ ਨੇ ਉਹਨਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਜਿਹੜਾ ਉਹ ਬਣਾਇਆ। ਜਿਹੜੀਆਂ ਜੀ ਇੱਥੋਂ ਤੱਕ ਜਿਹੜੀਆਂ ਨਿਵਾਣਾ ਛੂਹਗੀ ਜਿਹੜੀ ਇਨਸਾਨੀਅਤ ਹੈ ਜੀ। ਇੱਕ ਨੌਜਵਾਨ ਜਿਹੜਾ ਵਿਆਹ ਕਰਾਉਣ ਦੀ ਨੀਅਤ ਦੇ ਨਾਲ ਕੁੜੀ ਨੂੰ ਘਰੋਂ ਭਜਾ ਕੇ ਲੈ ਗਿਆ, ਤੇ ਰਾਹ ਦੇ ਵਿੱਚ ਉਹਨੇ ਆਪਣੇ ਦੋਸਤ ਜਿਹੜੇ ਸੀ ਉਹਨਾਂ ਨੂੰ ਬੁਲਾ ਕੇ ਉਹਦੇ ਨਾਲ ਗੈਂਗ ਰੇਪ ਜਿਹੜਾ ਜੀ ਉਹ ਕੀਤਾ। ਸਨਅਤੀ ਸ਼ਹਿਰ ਦੇ ਇੱਕ 5 ਸਟਾਰ ਹੋਟਲ ਦੇ ਵਿੱਚ ਕੰਮ ਕਰਨ ਵਾਲੀ ਇੱਕ ਕੁੜੀ ਜਿਹੜੀ ਹੈ ਜੀ ਉਹਦੇ ਨਾਲ ਵੀ ਇਸੇ ਤਰੀਕੇ ਦੀ ਗੈਂਗ ਰੇਪ ਦੀ ਜਿਹੜੀ ਘਟਨਾ ਹੈ ਉਹ ਸਾਹਮਣੇ ਆ ਰਹੀ ਹੈ। ਇਹ ਜਿਹੜੇ ਨੌਜਵਾਨ ਸੀਗੇ ਉਹਨਾਂ ਨੇ ਇਸ ਲੜਕੀ ਨੂੰ ਅਗਵਾ ਜਿਹੜਾ ਜੀ ਉਹ ਕਰ ਲਿਆ, ਔਰ ਚਲਦੀ ਕਾਰ ਦੇ ਵਿੱਚ ਜਿਹੜਾ ਜੀ ਉਹਦੇ ਨਾਲ ਗੈਂਗ ਰੇਪ ਜਿਹੜਾ ਉਹ ਹੋਇਆ। ਔਰ ਵਾਰਦਾਤ ਤੋਂ ਬਾਅਦ ਇਹ ਜਿਹੜੇ ਸਾਰੇ ਦੇ ਸਾਰੇ ਫਰਾਰ ਹੋਣ ਦੇ ਵਿੱਚ ਜਿਹੜੇ ਉਹ ਕਾਮਯਾਬ ਹੋ ਗਏ। ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਇਹ ਹੈ ਜੀ ਕਿ ਇਲਾਕੇ ਦੇ ਵਿੱਚ ਪੁਲਿਸ ਦੀ ਗਸ਼ਤ ਨਾਮ ਦੀ ਕੋਈ ਚੀਜ਼ ਹੀ ਨਹੀਂ ਸੀਗੀ ਜੀ। ਵਾਰਦਾਤ ਤੋਂ ਬਾਅਦ ਇਹ ਨੌਜਵਾਨ ਜਿਹੜੇ ਸੀਗੇ ਇਹ ਪੀੜਤ ਲੜਕੀ ਨੂੰ ਉੱਥੇ ਹੀ ਛੱਡ ਕੇ ਜਿਹੜੇ ਉਹ ਫਰਾਰ ਹੋ ਗਏ। ਉਹਨੂੰ ਬਾਅਦ ਦੇ ਵਿੱਚ ਜਿਹੜਾ ਜੀ ਉਹ ਲੜਕੀ ਨੂੰ ਉੱਥੋਂ ਚੁੱਕਿਆ ਗਿਆ। ਪੁਲਿਸ ਇਲਾਕੇ ਦੇ ਵਿੱਚ ਲੱਗੇ ਜਿਹੜੇ CCTV ਕੈਮਰੇ ਨੇ ਉਹਨਾਂ ਦੀ ਫੁਟੇਜ ਹੁਣ ਚੈੱਕ ਕਰਨ ਦੇ ਵਾਸਤੇ ਜਿਹੜੀ ਹੈ ਜੀ ਉਹ ਲੱਗੀ ਹੋਈ ਹੈ। ਲੁਧਿਆਣੇ ਦੇ ਡਿਪਟੀ ਕਮਿਸ਼ਨਰ ਆਫ ਪੁਲਿਸ ਜਿਹੜੇ ਨੇ ਨਵੀਨ ਸਿੰਘਲਾ, ਉਹਨੇ ਕਿਹਾ ਕਿ ਮੁਲਜ਼ਮਾਂ ਦੇ ਸਕੈਚ ਜਿਹੜੇ ਉਹ ਤਿਆਰ ਕਰਾਉਣੇ ਸ਼ੁਰੂ ਕੀਤੇ ਹੋਏ ਨੇ ਤਾਂ ਕਿ ਜਲਦੀ ਜਿਹੜੀ ਹੈ ਜੀ ਉਹ ਗ੍ਰਿਫਤਾਰੀ ਕੀਤੀਆਂ ਜਿਹੜੀਆਂ ਜੀ ਉਹ ਜਾ ਸਕਣ। ਇਹ ਤਾਂ ਲੰਘ ਗਏ ਸੱਪ ਦੀ ਲਕੀਰ ਜਿਹੜੀ ਹੈ ਨਾ ਜੀ ਉਹਨੂੰ ਪਿੱਟਣ ਵਾਲੀ ਗੱਲ ਹੈ ਜੀ। ਅਦਰਵਾਈਜ਼ ਤਾਂ ਕੁਝ ਨਹੀਂ ਹੈਗਾ। ਜਦੋਂ 3 ਘਟਨਾਵਾਂ ਹਫ਼ਤੇ ਦੇ ਵਿੱਚ ਲੁਧਿਆਣੇ ਦੇ ਵਿੱਚ ਹੀ
ਵਾਪਰ ਚੁੱਕੀਆਂ ਨੇ ਗੈਂਗ ਰੇਪ ਦੀਆਂ, ਇਹ 2 ਜਿਹੜੀਆਂ ਨੇ ਜੀ ਇਹ ਬਾਅਦ ਵਾਲੀਆਂ ਨੇ। ਇਹ ਜੋੜ ਲਈਆਂ ਜਾਣ ਤਾਂ 10 ਦਿਨਾਂ ਦੇ ਵਿੱਚ 5 ਘਟਨਾਵਾਂ ਇਕੱਲੇ ਇਸ ਸਨਅਤੀ ਸ਼ਹਿਰ ਲੁਧਿਆਣੇ ਦੇ ਵਿੱਚ ਹੀ ਹੋ ਗਈਆਂ ਜੀ, ਜਿੱਥੇ ਸ਼ਰਮ ਦੇ ਨਾਲ ਜਿਹੜਾ ਜੀ ਕਿਸੇ ਵੀ ਇਨਸਾਨ ਦਾ ਸਿਰ ਜਿਹੜਾ ਉਹ ਝੁਕਦਾ ਕਿ ਹੋ ਕੀ ਰਿਹਾ। ਪਰ ਪ੍ਰਸ਼ਾਸਨ ਜਿਹੜਾ ਜੀ ਉਹ ਅੱਕੀ ਪਲਾਹੀ ਹੱਥ ਮਾਰੀ ਜਾਂਦਾ। ਉਹ ਪਿਛਲੇ ਹਫ਼ਤੇ ਵੀ ਮਾਰੀ ਜਾਂਦਾ ਸੀ, ਹੁਣ ਵੀ ਮਾਰੀ ਜਾਂਦਾ। ਹਾਂ ਬਿਲਕੁਲ ਜੀ, ਪ੍ਰਸ਼ਾਸਨ ਨੂੰ ਇਹ ਬਹੁਤ ਘੱਟ ਦਿਸਦਾ ਹੈ। ਤੇ ਅੱਗੇ ਜੀ ਆਪਾਂ ਏਮਸ ਦੀ ਸਥਾਪਨਾ ਦੀ ਗੱਲ ਕਰਦੇ ਹਾਂ, ਉਸ ਦੇ ਵਿੱਚ ਵੀ ਬੜੀ ਦੌੜ ਲੱਗੀ ਹੋਈ ਆ ਭਾਜਪਾ ਤੇ ਅਕਾਲੀਆਂ ਦੇ ਵਿੱਚ ਕਿ ਅਸੀਂ ਉੱਥੇ ਲੈ ਕੇ ਜਾਣਾ ਜਾਂ ਉੱਥੇ ਲੈ ਕੇ ਜਾਣਾ ਇਹਨੂੰ। ਬਿਲਕੁਲ ਜੀ, ਇਹ ਕੁੱਕੜ ਦੌੜ ਆ ਜੀ, ਇੱਕ ਦੂਜੇ ਤੋਂ ਜਿਹੜਾ ਜੀ ਅੱਗੇ ਲੰਘਣ ਦੀ ਦੌੜ ਹੈ। ਔਰ ਸੈਂਟਰ ਦੇ ਵੱਲੋਂ ਪੰਜਾਬ ਦੇ ਵਿੱਚ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਜਿਹੜਾ ਖੋਲ੍ਹਣ ਦੇ ਐਲਾਨ ਦੇ ਨਾਲ ਜਿਹੜੀ ਸੱਤਾ ਦੇ ਵਿੱਚ ਭਾਈਵਾਲ ਪਾਰਟੀਆਂ ਨੇ, ਭਾਜਪਾ ਤੇ ਅਕਾਲੀ ਦਲ, ਇਹ ਇੱਕ ਦੂਜੇ ਦੇ ਜਿਹੜਾ ਜੀ ਉਹ ਦੌੜ ਲਾ ਰਹੇ ਨੇ। ਅਕਾਲੀ ਦਲ ਇਹਨੂੰ ਬਠਿੰਡੇ ਦੇ ਵਿੱਚ ਖਿੱਚ ਰਿਹਾ ਜੀ, ਭਾਰਤੀ ਜਨਤਾ ਪਾਰਟੀ ਵਾਲੇ ਜਿਹੜੇ ਨੇ ਜੀ ਇਹਨੂੰ ਹੁਸ਼ਿਆਰਪੁਰ ਦੇ ਵਿੱਚ ਏਮਸ ਦੀ ਸਥਾਪਤੀ ਵਾਸਤੇ ਜਿਹੜੇ ਉਹ ਸਰਗਰਮ ਹੋਏ ਨੇ ਜੀ। ਕਾਂਗਰਸੀ ਵੀ ਇਹਦੇ ਵਿੱਚ ਕੁੱਦ ਪਏ ਨੇ ਜੀ। ਉਹਨਾਂ ਨੇ ਫਿਰੋਜ਼ਪੁਰ ਦੇ ਵਿੱਚ ਏਮਸ ਦੀ ਸਥਾਪਨਾ ਦੀ ਜਿਹੜੀ ਹੈ ਜੀ ਉਹ ਮੰਗ ਕੀਤੀ ਹੈ। ਵਿਜੇ ਸਾਂਪਲਾ ਨੇ ਤਾਂ ਖੁੱਲ੍ਹਮ ਖੁੱਲੀ ਇਹਨੂੰ ਹੁਸ਼ਿਆਰਪੁਰ ਦੇ ਵਿੱਚ ਸਥਾਪਿਤ ਕਰਨ ਦੀ ਮੰਗ ਕੀਤੀ ਹੈ। ਕੇਂਦਰੀ ਮੰਤਰੀ ਤੇ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਜਿਹੜੇ ਬਠਿੰਡਾ ਲੋਕ ਸਭਾ ਹਲਕੇ ਦੀ ਨੁਮਾਇੰਦਗੀ ਕਰਦੇ ਨੇ, ਉਹ ਇਹਨੂੰ ਬਠਿੰਡੇ ਦੇ ਵਿੱਚ ਖੋਲ੍ਹਣਾ ਚਾਹੁੰਦੇ ਨੇ। ਉਂਝ ਵੀ ਅਕਾਲੀਆਂ ਨੂੰ ਜਿਹੜਾ ਜੀ ਇਸ ਤੋਂ ਬਠਿੰਡੇ ਤੋਂ ਬਿਨਾਂ ਜੀ ਉਹ ਹੋਰ ਕੁਝ ਦਿਸਦਾ ਨੀਗਾ। ਹਰ ਚੀਜ਼ ਜਿਹੜੀ ਆ ਉਹ ਬਠਿੰਡੇ ਦੇ ਵਿੱਚ ਹੀ ਦਿੰਦੀ ਆ। ਤੁਸੀਂ ਸੜਕਾਂ ਬਠਿੰਡੇ ਦੀਆਂ ਦੇਖ ਲੈਣਾ ਜਦੋਂ ਕਿਤੇ ਆਏ, ਤੇ ਪੰਜਾਬ ਦੀਆਂ ਜਿਹੜੀਆਂ ਉਹ ਦੇਖ ਲੈਣਾ। ਤੁਸੀਂ ਸੋਚੋਗੇ ਨਹੀਂ ਕਿ ਬਠਿੰਡਾ ਜਿਹੜਾ ਉਹ ਪੰਜਾਬ ਦਾ ਹੀ ਇੱਕ ਪਾਰਟ ਹੈ। ਫਿਰੋਜ਼ਪੁਰ ਤੋਂ ਕਾਂਗਰਸ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦਾ ਕਹਿਣਾ ਹੈ ਕਿ ਇਹ ਪ੍ਰੋਜੈਕਟ ਜਿਹੜਾ ਪਛੜ ਸਕਦਾ ਹੈ, ਕਿਉਂਕਿ ਇਹ ਦੋਨੋਂ ਆਪਸ ਦੇ ਵਿੱਚ ਲੱਤਾਂ ਖਿੱਚੀ ਜਾਂਦੇ ਨੇ। ਇਸ ਕਰਕੇ ਇਹਨੂੰ ਫਿਰੋਜ਼ਪੁਰ ਦੇ ਵਿੱਚ ਜਿਹੜਾ ਜੀ ਉਹ ਸਥਾਪਿਤ ਕਰਨਾ ਚਾਹੀਦਾ ਜੀ, ਕਿਉਂਕਿ ਇਸ ਸਾਈਡ ਤੇ ਬਿਮਾਰੀਆਂ ਵੀ ਬਹੁਤ ਨੇ ਜੀ। ਕੈਂਸਰ ਪੀੜਤ ਨੇ ਜਿਹੜੇ ਦੁਆਬੇ ਦੇ ਵਿੱਚ ਜਿਹੜੇ ਵਿਜੇ ਸਾਂਪਲਾ ਹੋਰੀ ਨੇ ਜੀ, ਉਹ ਇਸ ਕਰਕੇ ਖਿੱਚ ਰਹੇ ਨੇ ਕਿ ਬੀਜੇਪੀ ਦੀ ਅੱਖ ਜਿਹੜੀ ਆ ਜੀ ਉਹ ਦਲਿਤ ਭਾਈਚਾਰੇ ਦੀਆਂ ਵੋਟਾਂ ਦੇ ਉੱਤੇ ਆ, ਤੇ ਦਲਿਤ ਭਾਈਚਾਰੇ ਦੀ ਜਿਹੜਾ ਵੋਟ ਬੈਂਕ ਹੈ ਤਾਂ ਪੰਜਾਬ ਦੇ ਵਿੱਚ ਸਾਰੇ ਜੀ ਬਹੁਤ ਆ, 32% ਉਹਨਾਂ ਦੀਆਂ ਵੋਟਾਂ ਨੇ, ਪਰ ਦੁਆਬੇ ਦੇ ਵਿੱਚ ਜ਼ਿਆਦਾ ਹੈ। ਇਸ ਕਰਕੇ ਉਹ ਇਸ ਪਾਸੇ ਵੱਲ ਨੂੰ ਜਿਹੜਾ ਜੀ ਉਹ ਖਿੱਚ ਰਹੇ ਨੇ। ਇਹ ਨਾ ਹੋਵੇ ਜੀ ਜਿਵੇਂ ਪਰਮਿੰਦਰ ਪਿੰਕੀ ਦਾ ਕਹਿਣਾ ਹੈ ਕਿ ਦੋਨਾਂ ਦੀ ਜਿਹੜੀ ਦੌੜ ਦੇ ਵਿੱਚ ਇਹਨੂੰ ਕੋਈ ਤੀਜਾ ਹੀ ਲੈ ਜਾਵੇ, ਭਾਵ ਕਿ ਇਹ ਹਿਮਾਚਲ ਜਾਂ ਹਰਿਆਣਾ ਹੀ ਨਾ ਲੈ ਜਾਵੇ। ਪਹਿਲਾਂ ਤੁਹਾਨੂੰ ਯਾਦ ਹੋਣਾ ਕਿ ਜਦੋਂ ਪਿਛਲੀ ਜਿਹੜੀ ਸਰਕਾਰ ਸੀਗੀ ਉਹਦੇ ਵਿੱਚ ਪਵਨ ਬਾਂਸਲ ਦੀ ਸੀ, ਤਾਂ ਉਹਨਾਂ ਨੇ ਇਹ ਕਿਹਾ ਸੀਗਾ ਕਿ ਰੇਲ ਦਾ ਇੱਕ ਕਾਰਖਾਨਾ ਜਿਹੜਾ ਜੀ ਉਹ ਪੰਜਾਬ ਨੂੰ ਦੇਣਾ। ਪੰਜਾਬ ਵਾਲਿਆਂ ਨੇ, ਅਕਾਲੀਆਂ ਨੇ ਇਹ ਕਿਹਾ ਜੀ ਕਿ ਜੇ ਕਿਤੇ ਇਹਦਾ ਕਿਤੇ ਕਾਂਗਰਸ ਕ੍ਰੈਡਿਟ ਨਾ ਲੈ ਦੇ, ਇਸ ਕਰਕੇ ਉਹਨਾਂ ਦੇ ਗੱਲ ਗੌਲੀ ਹੋਈ ਨਾ, ਉਹ ਚੁੱਪ ਕਰਕੇ ਬੈਠੇ ਰਹੇ ਜੀ। ਜਿੱਦਣ ਬਜਟ ਪੇਸ਼ ਹੋਣਾ ਸੀਗਾ, ਇੱਕ ਦਿਨ ਪਹਿਲਾਂ ਇੱਕ ਚਿੱਠੀ ਜਿਹੜੀ ਜੀ ਉਹ ਕੱਢ ਦਿੱਤੀ ਪੰਜਾਬ ਸਰਕਾਰ ਨੇ, ਠੀਕ ਹੈ ਜੀ ਅਸੀਂ ਜ਼ਮੀਨ ਦੇਵਾਂਗੇ, ਪਰ ਉਦੋਂ ਪਹਿਲਾਂ ਇੱਕ ਪੂਰੀ ਫਾਈਲ ਜਿਹੜੀ ਬਣ ਕੇ ਉਹ ਸੈਂਟਰ ਦੀ ਸਰਕਾਰ ਦੇ ਕੋਲੇ ਹਰਿਆਣੇ ਨੇ ਲਾ ਦਿੱਤੀ ਸੀ। ਉਦੋਂ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਹੋਰਾਂ ਨੇ ਜ਼ਮੀਨ ਅਕਵਾਇਰ ਕਰਕੇ ਵੀ ਔਰ ਪੰਚਾਇਤਾਂ ਤੋਂ ਮਤੇ ਪਵਾ ਕੇ ਕਿ ਜੇ ਪੰਜਾਬ ਇਸ ਮਾਮਲੇ ਦੇ ਉੱਤੇ ਕੁਝ ਨਹੀਂ ਕਰਦਾ ਤੇ ਇਹ ਕਾਰਖਾਨਾ ਜਿਹੜਾ ਜੀ ਉਹ ਸਾਨੂੰ ਦੇ ਦਿੱਤਾ ਜਾਵੇ। ਤੇ ਜਿੱਦਣ ਬਜਟ ਆਇਆ ਸੀਗਾ ਉਹ ਚਿੱਠੀ ਅਜੇ ਪਹੁੰਚੀ ਨਹੀਂ ਸੀ ਵਾਲੀ, ਤੋਂ ਹਰਿਆਣੇ ਨੂੰ ਅਲਾਟ ਜਿਹੜਾ ਸੀਗਾ ਹੋ ਗਿਆ ਸੀਗਾ। ਕੁਝ ਇਸੇ ਤਰੀਕੇ ਦੀ ਜਿਹੜੀ ਕਹਾਣੀ ਆ ਉਹ ਫੇਰ ਨਾ ਤੁਰ ਪਏ, ਕਿਉਂਕਿ ਪੰਜਾਬ ਦੇ ਵਿੱਚ ਕੋਈ ਚੀਜ਼ ਲੈ ਕੇ ਆਉਣੀ ਇਹ ਅਕਾਲੀਆਂ ਦੇ ਹੱਥ ਵੱਸ ਦੀ ਤਾਂ ਗੱਲ ਜਿਹੜੀ ਉਹ ਰਹੀ ਨਹੀਂ ਹੈਗੀ। ਜੇ ਪਿਛਲਾ ਰਿਕਾਰਡ ਜਿਹੜਾ ਜੀ ਉਹ ਦੇਖੀਏ, ਉਹ ਕਹਿੰਦੇ ਨੇ ਇੱਥੇ ਕੀ ਕੰਮ ਆ ਜੀ ਇਹੋ ਜਿਹੀਆਂ ਚੀਜ਼ਾਂ ਦਾ, ਪ੍ਰਾਈਵੇਟ ਬਥੇਰੇ ਹੈਗੇ ਨੇ। ਜੀ ਬਿਲਕੁਲ, ਦੇਖੋ ਜੀ ਕਿਸ ਦਾ ਜ਼ੋਰ ਹੈ ਇਸ ਦੇ ਉੱਤੇ ਚੱਲਦਾ। ਤੇ ਅੱਗੇ ਆਪਾਂ ਕਰਦੇ ਜੀ ਕਾਂਗਰਸ ਨੂੰ ਜਿਸ ਤਰ੍ਹਾਂ ਕਰਾਰੀ ਹਾਰ ਹੋਈ ਆ ਤੇ ਉਹਨਾਂ ਨੇ ਪੰਜਾਬ ਦੇ ਵਿੱਚ ਉਹਦਾ ਚਿੰਤਨ ਮੰਥਨ ਕਰਨਾ ਸ਼ੁਰੂ ਕਰ ਦਿੱਤਾ ਹੈ। ਵੈਸੇ ਇਹ ਲਫ਼ਜ਼ ਜਿਹੜਾ ਨਾ ਜੀ ਪਿਛਲੇ ਥੋੜੇ ਜਿਹੇ ਸਮੇਂ ਤੋਂ ਜਿਹੜਾ ਚੱਲਣਾ ਸ਼ੁਰੂ ਹੋਇਆ, ਜਦੋਂ ਤੋਂ ਅਕਾਲੀ ਗੋਆ ਚਿੰਤਨ ਮੰਥਨ ਕਰਨ ਦੇ ਵਾਸਤੇ ਜਿਹੜਾ ਜੀ ਉਹ ਗਏ ਸੀਗੇ। ਸੋ ਕਾਂਗਰਸ ਦੇ ਵੱਲੋਂ ਲੋਕ ਸਭਾ ਚੋਣਾਂ ਦੇ ਵਿੱਚ ਜਿਹੜੀ ਭਾਰੀ ਹਾਰ ਤੋਂ ਉਭਰਨ ਦੇ ਵਾਸਤੇ ਪਾਰਟੀ ਦੇ ਸੰਵਿਧਾਨ ਦੇ ਵਿੱਚ ਸੋਧਾਂ ਕਰਨ ਦੀ ਜਿਹੜੀ ਉਹ ਸੰਭਾਵਨਾ ਹੈ। ਆਲ ਇੰਡੀਆ ਕਾਂਗਰਸ ਕਮੇਟੀ ਨੇ ਇਸ ਮਕਸਦ ਦੇ ਵਾਸਤੇ ਪੰਜਾਬ ਦੇ ਜਿਹੜੇ ਆਗੂ ਨੇ ਇਹਨਾਂ ਦੇ ਚਿੰਤਨ ਮੀਟਿੰਗਾਂ ਦਾ ਸਿਲਸਿਲਾ ਜਿਹੜਾ ਉਹ ਸ਼ੁਰੂ ਕੀਤਾ। ਰਾਜਾਂ ਦੇ ਆਗੂਆਂ ਦੇ ਨਾਲ ਚਿੰਤਨ ਮੀਟਿੰਗਾਂ ਦੇ ਜਿਹੜੇ ਆਏ ਸੁਝਾਅ ਜਿਹੜੇ ਨੇ ਉਹਨਾਂ ਨੂੰ ਮੁੱਖ ਰੱਖਦਿਆਂ ਹੋਇਆਂ ਕਾਂਗਰਸ ਦੇ ਅਪ੍ਰੈਲ ਮਹੀਨੇ ਦੇ ਵਿੱਚ ਹੋ ਰਹੇ ਸਾਲਾਨਾ ਸੈਸ਼ਨ ਦੇ ਦੌਰਾਨ ਪਾਰਟੀ ਸੰਵਿਧਾਨ ਦੇ ਵਿੱਚ ਸੋਧ ਕਰਕੇ ਕਾਂਗਰਸ ਦੇ ਜਥੇਬੰਦਕ ਢਾਂਚੇ ਨੂੰ ਨਵਾਂ ਰੂਪ ਜਿਹੜਾ ਉਹ ਦੇ ਸਕਦੀ ਹੈ। ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਤੇ ਇੰਚਾਰਜ ਸ਼ਕੀਲ ਅਹਿਮਦ ਤੇ ਜਿਹੜੇ ਕੌਮੀ ਸਕੱਤਰ ਨੇ ਹਰੀਸ਼ ਚੌਧਰੀ 12 ਮਾਰਚ ਤੋਂ ਪੰਜਾਬ ਦੇ ਆਗੂਆਂ ਦੇ ਨਾਲ ਮੀਟਿੰਗਾਂ ਜਿਹੜੀਆਂ ਉਹ ਕਰਨਗੇ। ਜ਼ਿਲ੍ਹਾ ਪ੍ਰਧਾਨਾਂ, ਵਿਧਾਇਕਾਂ ਤੇ ਸਾਬਕਾ ਪ੍ਰਧਾਨਾਂ 13 ਮਾਰਚ ਨੂੰ ਜਿਹੜੀ AICC ਦੇ ਮੈਂਬਰਾਂ, ਸਾਬਕਾ ਸੰਸਦ ਮੈਂਬਰਾਂ ਤੇ PPCC ਦੇ ਮੈਂਬਰਾਂ ਦੇ ਨਾਲ, ਔਰ 14 ਮਾਰਚ ਨੂੰ 2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਹਾਰੇ ਉਮੀਦਵਾਰਾਂ
ਤੇ ਸਾਬਕਾ ਵਿਧਾਇਕਾਂ 16 ਮਾਰਚ ਨੂੰ ਪਾਰਟੀ ਦੇ ਵੱਖ-ਵੱਖ ਵਿੰਗਾਂ ਦੇ ਮੁਖੀਆਂ ਦੇ ਨਾਲ ਜਿਹੜੀ ਹੈ ਜੀ ਇਹ ਮੀਟਿੰਗਾਂ ਲਾਉਣ ਦੀ ਜਿਹੜੀ ਹੈ ਜੀ ਉਹ ਉਲੀਕਿਆ ਗਿਆ ਪ੍ਰੋਗਰਾਮ। ਜਿਹੜੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵਿੱਚ ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਪਾਰਟੀ ਦੀ ਹੋਈ ਹਾਰ ਤੋਂ ਬਾਅਦ ਚੱਲ ਰਿਹਾ ਜਿਹੜਾ ਕਲੇਸ਼ ਹੈ, ਉਹਦੇ ਕਰਕੇ ਸੀਨੀਅਰ ਲੀਡਰਸ਼ਿਪ ਜਿਹੜੀ ਹੈ ਜੀ ਉਹ ਕਾਫੀ ਨਿਰਾਸ਼ ਹੈ, ਫਿਕਰਮੰਦ ਹੈ। ਇਹ ਵੀ ਪਤਾ ਲੱਗਾ ਕਿ ਹਾਈ ਕਮਾਂਡ ਨੇ ਕੈਪਟਨ ਤੇ ਬਾਜਵਾ ਧੜਿਆਂ ਦੀ ਮੁੱਖ ਲੀਡਰਸ਼ਿਪ ਦੀ ਬੜੇ ਗੁਪਤ ਢੰਗ ਦੇ ਨਾਲ ਸਕਰੀਨਿੰਗ ਜਿਹੜੀ ਆ ਉਹ ਕਰਵਾਈ ਹੈ ਔਰ ਉਹਨਾਂ ਦੇ ਮਨਸ਼ਿਆਂ ਦੀ ਬਰੀਕੀ ਦੇ ਨਾਲ ਪੜਚੋਲ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ। ਔਰ ਇਹ ਵੀ ਕਿਹਾ ਜਾ ਰਿਹਾ ਜੀ ਕਿ ਪਾਰਟੀ ਹਾਈ ਕਮਾਂਡ ਜਿਹੜੀ ਆ ਉਹ ਸੂਬੇ ਦੇ ਆਗੂਆਂ ਨੂੰ ਜਵਾਬਦੇਹੀ ਤੈਅ ਕਰਨ ਦੇ ਵਾਸਤੇ ਵੀ ਗੰਭੀਰ ਹੈ ਔਰ ਇਹਨਾਂ ਤੋਂ ਪੁੱਛ ਕੇ ਜਿਹੜੀ ਹੈ ਜੀ ਉਹ ਹੋ ਸਕਦੀ ਹੈ। ਮੁਸ਼ਕਲ ਇਹ ਹੈ ਜੀ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਛੇੜਨਾ ਹਾਈ ਕਮਾਂਡ ਦੇ ਸ਼ਾਇਦ ਵੱਸ ਦੀ ਗੱਲ ਜਿਹੜੀ ਆ ਉਹ ਲੱਗਦੀ ਨਹੀਂ ਜੀ। ਉਹ ਇੱਕ ਤੋਂ ਬਾਅਦ ਦੂਜਾ ਪੈਂਤੜਾ ਜਿਹੜਾ ਜੀ ਉਹ ਲਿਆ ਕੇ ਸਾਹਮਣੇ ਰੱਖ ਦਿੰਦੇ ਨੇ ਜੀ। ਬਿਲਕੁਲ ਜੀ, ਸੂਈ ਤਾਂ ਇੱਕ ਥਾਂ ਹੀ ਟਿਕੀ ਹੋਈ ਆ। ਗੱਲ ਤੇ ਕੁਰਸੀਆਂ ਦੀ ਆ ਨਾ, ਕੁਰਸੀਆਂ ਦੀ ਦੌੜ ਆ। ਤੇ ਅੱਗੇ ਜੀ ਜਿਵੇਂ ਆਪਾਂ ਕਾਂਗਰਸ ਦੀ ਗੱਲ ਕੀਤੀ ਹੈ ਤੇ ਜਗਮੀਤ ਬਰਾੜ ਦੀ ਵੀ ਗੱਲ ਕਰੀਏ, ਕਹਿੰਦੇ ਉਸ ਦੀ ਵੀ ਇੱਕ ਸ਼ਬਦ ਆਇਆ ਜੀ, ਘਰ ਵਾਪਸੀ। ਕਾਂਗਰਸ ਦੇ ਵਿੱਚ ਘਰ ਵਾਪਸੀ ਹੋਣ ਵਾਲੀ ਆ। ਇਹ ਕਿਹਾ ਜਾ ਰਿਹਾ ਜੀ ਕਿ ਜੋ ਦਿੱਲੀ ਦੇ ਵਿੱਚ ਬੀਜੇਪੀ ਦਾ ਹਸ਼ਰ ਹੋਇਆ ਦਿੱਲੀ ਦੀਆਂ ਚੋਣਾਂ ਦੇ ਵਿੱਚ, ਜਗਮੀਤ ਸਿੰਘ ਬਰਾੜ ਹੋਰਾਂ ਨੂੰ ਲੱਗਦਾ ਜੀ ਕਿ ਨਹੀਂ ਇਸ ਪਾਸੇ ਵੱਲ ਤਾਂ ਜਿਹੜਾ ਜੀ ਉਹ ਜਾਣਾ ਹੁਣ ਔਖਾ ਔਰ ਉਹਨਾਂ ਨੂੰ ਲੱਗਦਾ ਜੀ ਕਿ ਜਿਵੇਂ ਉਹ ਮੋਦੀ ਦੀ ਤਾਰੀਫ ਕਰੀ ਜਾਂਦੇ ਸਨ ਤੇ ਉਹ ਉਹਨਾਂ ਨੇ ਗਲਤੀ ਜਿਹੜੀ ਹੈ ਜੀ ਉਹ ਕਿਤੇ ਨਾ ਕਿਤੇ ਕੀਤੀ ਆ। ਇਹ ਵੀ ਕਿਹਾ ਜਾ ਰਿਹਾ ਜੀ ਕਿ ਜਿਹੜੇ ਜਗਮੀਤ ਸਿੰਘ ਉਹਨਾਂ ਦੇ ਭਰਾ ਰਿਪਜੀਤ ਸਿੰਘ ਬਰਾੜ, ਉਹਨਾਂ ਦੇ ਜਿਹੜੇ ਨਾਲ ਦੇ ਨੇ ਜੀ ਵਿਜੇ ਸਾਥੀ, ਜਿਹੜੇ ਉਹਨਾਂ ਨੂੰ ਅਸਤੀਫੇ ਉਹਨਾਂ ਨੇ ਭੇਜੇ ਸੀ ਕਾਂਗਰਸ ਨੂੰ, ਉਹਨਾਂ ਨੇ ਅਜੇ ਇਹ ਅਸਤੀਫੇ ਜਿਹੜੇ ਨੇ ਉਹ ਐਕਸੈਪਟ ਨਹੀਂ ਕੀਤੇ, ਜਿਹਦੇ ਕਰਕੇ ਇਹ ਕਿਹਾ ਜਾ ਰਿਹਾ ਜੀ ਕਿ ਸ਼ਾਇਦ ਕਿਤੇ ਨਾ ਕਿਤੇ ਉਹਨਾਂ ਨੂੰ ਨਕਾਰ ਕੇ ਉਹਨਾਂ ਨੂੰ ਪਾਸੇ ਕਰਕੇ ਜਗਮੀਤ ਸਿੰਘ ਬਰਾੜ ਹੋਰਾਂ ਦੀ ਘਰ ਵਾਪਸੀ ਜਿਹੜੀ ਹੈ ਜੀ ਉਹ ਹੋ ਸਕਦੀ ਹੈ। ਇਹ ਕਿਹਾ ਜਾ ਰਿਹਾ ਕਿ ਜਗਮੀਤ ਸਿੰਘ ਬਰਾੜ ਜਿਹੜੇ ਨੇ ਉਹ ਕਾਂਗਰਸ ਦੇ ਜਿਹੜੇ ਕੁਝ ਆਗੂ ਨੇ ਉਹਨਾਂ ਦੇ ਸੰਪਰਕ ਦੇ ਵਿੱਚ ਇਸ ਵੇਲੇ ਹੈ ਨੇ ਜੀ। ਔਰ ਇਹ ਵੀ ਕਿਹਾ ਜਾ ਰਿਹਾ ਜੀ ਕਿ 2017 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ ਨੇ ਉਹਨੂੰ ਧਿਆਨ ਦੇ ਵਿੱਚ ਰੱਖ ਕੇ ਜਿਹੜੀ ਕਾਂਗਰਸ ਲੀਡਰਸ਼ਿਪ ਹੈ ਉਹ ਸਮਝਦੀ ਹੈ ਕਿ ਜਗਮੀਤ ਸਿੰਘ ਬਰਾੜ ਨੂੰ ਜੇਕਰ ਟੋਲਿਆ ਜਾਵੇ ਫੇਰ ਤੇ ਉਹ ਤਾਂ ਆਉਣ ਦੇ ਵਾਸਤੇ ਤਿਆਰ ਬੈਠੇ ਹੀ ਨੇ। ਸੋ ਉਹਨਾਂ ਦੀ ਜਿਹੜੀ ਘਰ ਵਾਪਸੀ ਹੈ ਜੀ ਉਹ ਫੇਰ ਹੋ ਸਕਦੀ ਹੈ, ਭਾਵ ਕਿ ਕਾਂਗਰਸ ਦੇ ਵੱਲ ਨੂੰ ਜਿਹੜਾ ਜੀ ਉਹ ਵਾਪਸ ਆ ਸਕਦੇ ਨੇ। ਇਹ ਸਾਰਾ ਕੁਝ ਜਿਹੜਾ ਉਲਟ ਫੇਰ ਹੋਇਆ ਜੀ ਉਹਨੇ ਬੜੀ ਅਜੀਬੋ-ਗਰੀਬ ਜੀ ਸਥਿਤੀ ਜਿਹੜੀ ਆ ਪੰਜਾਬ ਦੇ ਵਿੱਚ ਪੈਦਾ ਕੀਤੀ ਤੇ ਹੋ ਰਹੀ ਹੈ। ਜਿਹੜੇ ਜਗਮੀਤ ਸਿੰਘ ਬਰਾੜ ਹੋਰੀ ਨੇ ਉਹ ਤਾਂ ਤਿਆਰੀ ਕਰੀ ਬੈਠੇ ਸਨ ਦੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਾਣ ਲਈ। ਦਿੱਲੀ ਦੀਆਂ ਚੋਣਾਂ ਅਨਾਉਂਸ ਹੋ ਗਈਆਂ, ਅਮਿਤ ਸ਼ਾਹ ਦੀ ਰੈਲੀ ਜਿਹੜੀ ਸੀ ਉਹ ਕੈਂਸਲ ਹੋ ਗਈ ਤੇ ਸਾਰਾ ਕੁਝ ਜਿਹੜਾ ਜੀ ਉਹ ਧਰਾਇਆ ਰਹਿ ਗਿਆ। ਔਰ ਇਸੇ ਤਰੀਕੇ ਦੇ ਨਾਲ ਸੁਖਪਾਲ ਸਿੰਘ ਖਹਿਰਾ ਹੋਰੀ ਵੀ ਜਿਹੜੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਆਉਣ ਲਈ ਤਿਆਰ ਬੈਠੇ ਨੇ, ਪਰ ਲੱਗਦਾ ਕਿ ਗੱਲ ਉਹਨਾਂ ਦੀ ਵੀ ਕੋਈ ਨਹੀਂ ਬਣ ਰਹੀ। ਹੁਣ ਰਾਜਾ ਵੜਿੰਗ ਨੇ ਜਿਵੇਂ ਬਿਆਨ ਦਿੱਤਾ 2 ਦਿਨ ਪਹਿਲਾਂ ਕਿ ਉਹ ਤਾਂ ਕਿਤੇ ਨਹੀਂ ਜਾ ਰਹੇ, ਉਹ ਜਿਹੜੇ ਪਾਰਟੀ ਦੇ ਸਿਪਾਹੀ ਨੇ, ਪਾਰਟੀ ਦੇ ਵਰਕਰ ਨੇ, ਪਰ ਉਹ ਆਪ ਜਿਹੜਾ ਜੀ ਉਹ ਚੁੱਪ ਬੈਠੇ ਨੇ। ਇਹਨਾਂ ਦੋ ਆਗੂਆਂ ਦੀ ਜਿਹੜੇ ਦੋਨੋਂ ਹੀ ਤੇਜ਼ ਤਰਾਰ ਮੰਨੇ ਜਾਂਦੇ ਨੇ, ਕਿਤੇ ਨਾ ਕਿਤੇ ਤਾਂ ਗਲਤੀ ਜਿਹੜੀ ਇਹਨਾਂ ਦੀ ਉਹ ਹੋ ਜਾਂਦੀ ਹੈ ਜਿਹੜਾ ਸਟੈਪ ਲੈਣ ਦੇ ਵਾਸਤੇ, ਕਿ ਜਿਹੜਾ ਰਾਜਨੀਤਿਕ ਸਟੈਪ ਹੈ ਇੱਕ ਅੱਗੇ ਨੂੰ ਲਿਆ ਤੇ 3 ਸਟੈਪ ਪਿੱਛੇ ਨੂੰ ਆਉਣਾ ਪੈਂਦਾ। ਬਿਲਕੁਲ ਜੀ, ਰਾਜਨੀਤਿਕ ਬੰਦਿਆਂ ਦੇ ਬਾਰੇ ਤੁਸੀਂ ਕੁਝ ਵੀ ਨਹੀਂ ਕਹਿ ਸਕਦੇ ਕਿ ਕਿਹੜੇ ਵੇਲੇ ਇਹਨਾਂ ਨੇ ਕਿੱਥੇ ਜਾ ਕੇ ਪੈਰ ਧਰਨਾ ਆ। ਅੱਗੇ ਗੱਲ ਕਰਦੇ ਹਾਂ ਜੀ, ਪੰਜਾਬ ਦੇ ਵਿੱਚ ਬਜ਼ੁਰਗ ਆ ਉਹ ਪੈਨਸ਼ਨ ਉਡੀਕਦੇ ਸੀਗੇ, ਕਹਿੰਦੇ ਪੈਨਸ਼ਨ ਉਡੀਕਦੇ ਹੀ ਉਹ ਲੱਖਾਂ ਦੇ ਹਿਸਾਬ ਨਾਲ ਚੱਲ ਵਸੇ। 2.25 ਲੱਖ ਬਜ਼ੁਰਗ ਹੈ ਜੀ ਜਿਹੜਾ ਬੁਢਾਪਾ ਪੈਨਸ਼ਨਾਂ ਦੀ ਉਡੀਕ ਕਰਦਿਆਂ ਇਸ ਦੁਨੀਆ ਤੋਂ ਜਿਹੜਾ ਜੀ ਉਹ ਰੁਖਸਤ ਹੋ ਗਿਆ। ਪੰਜਾਬ ਦੇ ਵਿੱਚ ਹਰ ਵਾਰੇ ਬੁਢਾਪਾ ਪੈਨਸ਼ਨ ਲੈਣ ਵਾਲੇ ਤਕਰੀਬਨ 25,000 ਬਜ਼ੁਰਗਾਂ ਦੀ ਮੌਤ ਜਿਹੜੀ ਹੈ ਜੀ ਹੋ ਰਹੀ ਹੈ। ਮ੍ਰਿਤਕ ਬਜ਼ੁਰਗਾਂ ਦੀ ਪੈਨਸ਼ਨ ਮੁੜ ਕੇ ਸਰਕਾਰੀ ਖਜ਼ਾਨੇ ਦੇ ਵਿੱਚ ਜਮ੍ਹਾਂ ਹੋ ਗਈ ਹੈ। ਬਠਿੰਡਾ ਜ਼ਿਲ੍ਹਾ ਇਸ ਮਾਮਲੇ ਦੇ ਵਿੱਚ ਪੰਜਾਬ ਦੇ ਵਿੱਚੋਂ ਪਹਿਲੇ ਨੰਬਰ ਤੇ ਹੈ, ਜਿੱਥੋਂ ਕੋਈ 23,000 ਬਜ਼ੁਰਗਾਂ ਨੂੰ ਬੁਢਾਪਾ ਪੈਨਸ਼ਨ ਲੈਣੀ ਨਸੀਬ ਨਹੀਂ ਹੋ ਸਕੀ। ਪੰਜਾਬ ਸਰਕਾਰ ਵੱਲੋਂ ਕਦੇ ਵੀ ਬੁਢਾਪਾ ਪੈਨਸ਼ਨ ਜਿਹੜੀ ਹੈ ਜੀ ਉਹ ਕੰਟੀਨਿਊਸ ਨਹੀਂ ਦਿੱਤੀ ਗਈ, ਲਗਾਤਾਰ ਨਹੀਂ ਦਿੱਤੀ ਗਈ। ਸਤੰਬਰ 2014 ਤੋਂ ਮਗਰੋਂ ਬੁਢਾਪਾ ਪੈਨਸ਼ਨ ਜਾਰੀ ਨਹੀਂ ਕੀਤੀ ਗਈ। ਤਕਰੀਬਨ ਅੱਧੇ ਸਾਲ ਤੋਂ ਉੱਪਰ ਜਿਹੜਾ ਜੀ ਉਹ ਹੋ ਗਿਆ। ਬਹੁਤੇ ਜਿਹੜੇ ਦੁਨੀਆ ਤੋਂ ਤੁਰ ਗਏ ਜਿਹੜੇ ਪੈਨਸ਼ਨ ਲੈਣ ਵਾਲੇ ਜਿਹੜੇ ਬਜ਼ੁਰਗ ਨੇ ਜੀ, ਉਹਨਾਂ ਦਾ ਹਿਸਾਬ ਕਿਤਾਬ ਵੀ ਨਹੀਂ ਦਿੱਤਾ ਗਿਆ ਜੀ। ਸਮਾਜਿਕ ਸੁਰੱਖਿਆ ਇਸਤਰੀ ਬਾਲ ਵਿਕਾਸ ਵਿਭਾਗ ਦੇ ਵੱਲੋਂ
ਜਿਹੜੀ ਹੈ ਜੀ ਇਹ ਸੂਚਨਾ ਦੇ ਵਿੱਚ ਖੁਲਾਸਾ ਜਿਹੜਾ ਕੀਤਾ ਗਿਆ। 8 ਤੋਂ ਦਸੰਬਰ 14 ਤੱਕ ਪੰਜਾਬ ਦੇ ਵਿੱਚ ਬੁਢਾਪਾ ਪੈਨਸ਼ਨ ਲੈ ਰਹੇ ਜਿਹੜੇ 1,76,000 ਬਜ਼ੁਰਗ ਜਿਹੜੇ ਨੇ ਜੀ, ਉਹਨਾਂ ਦੀ ਮੌਤ ਜਿਹੜੀ ਆ ਉਹ ਹੋ ਚੁੱਕੀ ਹੈ। ਉਹ ਵਿਚਾਰੇ ਉਡੀਕਦੇ ਹੀ ਤੁਰ ਗਏ ਕਿ ਕਦੋਂ ਉਹਨਾਂ ਨੂੰ ਜਿਹੜੀ ਹੈ ਜੀ ਇਹ ਪੈਨਸ਼ਨ ਦਿੱਤੀ ਜਾਊਗੀ। ਸਰਕਾਰ ਨੇ ਕਦੇ ਵੀ 250 ਰੁਪਏ ਸਮੇਂ ਸਿਰ ਜਿਹੜੇ ਨਹੀਂ ਘੱਲੇ ਜੀ, ਸਿਰਫ 250 ਰੁਪਈਆ ਦਿੱਤਾ ਜਾਂਦਾ ਜੀ। ਜਦੋਂ ਕਿ ਜੇ ਗੁਆਂਢੀ ਰਾਜ ਜਿਹੜਾ ਜੀ ਹਰਿਆਣੇ ਦੀ ਗੱਲ ਕਰੀਏ, ਉੱਥੇ 2200 ਰੁਪਈਆ ਪੈਨਸ਼ਨ ਹੈ ਜੀ। ਔਰ ਇਹ ਵੀ ਕਹਿੰਦਾ ਕਿ ਸਰਪੰਚ ਜਿਹੜੇ ਨੇ ਉਹ ਮ੍ਰਿਤਕ ਬਜ਼ੁਰਗਾਂ ਦੀ ਸਹੀ ਸੂਚਨਾ ਨਹੀਂ ਦਿੰਦੇ ਤੇ ਉਹਨਾਂ ਦੀ ਬੁਢਾਪਾ ਪੈਨਸ਼ਨ ਦਾ ਕੋਈ ਹਿਸਾਬ ਵੀ ਜਿਹੜਾ ਜੀ ਉਹ ਨਹੀਂ ਦਿੰਦੇ। ਭਾਵ ਕਿ ਇਹ ਇੱਕ ਦੂਜੇ ਪਾਸੇ ਵੱਲ ਨੂੰ ਇਸ਼ਾਰਾ ਜਿਹੜਾ ਜੀ ਕੀਤਾ ਜਾ ਰਿਹਾ ਕਿ ਕਿਤੇ ਨਾ ਕਿਤੇ ਗੜਬੜੀ ਜਿਹੜੀ ਉਹ ਹੈਗੀ ਆ। ਪਿਛਲੇ ਦਿਨਾਂ ਦੇ ਵਿੱਚ ਵੀ ਆਪਾਂ ਇੱਕ ਰਿਪੋਰਟ ਜਿਹੜੀ ਉਹ ਸਾਂਝੀ ਕੀਤੀ ਸੀ ਕਿ ਜਿਹੜੇ ਇੱਥੇ ਵਿਆਹਾਂ ਵਗੈਰਾ ਦੇ ਪੈਸੇ ਆਉਂਦੇ ਨੇ, ਉਹ ਵੀ ਬਹੁਤੇ ਜਿਹੜੇ ਉਹ ਦਿਖਾ ਕੇ ਜਿਹੜੇ ਸਰਪੰਚ ਨੇ ਜੀ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਕਰਪਸ਼ਨ ਹੈ ਜੀ ਬਹੁਤ ਵੱਡੀ। ਬਿਲਕੁਲ ਜੀ, ਜਿਸ ਤਰ੍ਹਾਂ ਤੁਸੀਂ 250 ਪੈਨਸ਼ਨ ਦੱਸਿਆ ਤੇ 250 ਦਾ ਕੀ ਆਉਂਦਾ ਹੋਊਗਾ? ਕੁਝ ਵੀ ਨਹੀਂ ਆਉਂਦਾ ਜੀ। 250 ਦਾ ਕਿਹੜੀ ਚੀਜ਼ ਆਉਣੀ ਆ। ਪਰ ਜੇ ਤੁਸੀਂ ਪੰਜਾਬ ਦੇ ਵਿੱਚ ਕਿਤੇ ਕਿਸੇ ਜਗ੍ਹਾ ਦੇ ਉੱਤੇ ਜਾਓ, ਜਦੋਂ ਬਜ਼ੁਰਗ ਜਿਹੜੇ ਉਹ ਇਹ ਕਹਿੰਦੇ ਨੇ ਕਿ ਉਹਨਾਂ ਦੀ ਜਿਹੜੀ ਹੈ ਜੀ ਉਹ ਪਿੰਸਲ ਹੀ ਕਹਿੰਦੇ ਨੇ, ਪਿੰਸਲ ਜਿਹੜੀ ਆ ਉਹ ਮਿਲ ਜਾਵੇ ਤੇ ਉਹ 250 ਰੁਪਈਏ ਦੇ ਵਾਸਤੇ ਵੀ ਵਿਚਾਰੇ ਜਿਹੜੇ ਉਹ ਲਿਲੜੀਆਂ ਕੱਢਦੇ ਨੇ ਜੀ। ਇਹ ਇੱਕ ਦੂਜਾ ਅੱਖ ਹੈ ਜੀ ਗਰੀਬੀ ਦਾ ਕਿ ਕਿਸ ਹੱਦ ਤੱਕ ਜਿਹੜੀ ਹੈ ਜੀ ਗਰੀਬੀ ਚਲੀ ਗਈ ਆ। ਉਹ ਸੋਚਦੇ ਨੇ ਕਿ ਜੇ 250 ਰੁਪਈਆ ਵੀ ਆਉਂਦਾ ਤੇ ਸ਼ਾਇਦ ਉਹ ਆਪਣੀ ਮਾੜੀ ਮੋਟੀ ਜਿਹੜੀਆਂ ਲੋੜਾਂ ਨੇ, ਜਿਹੜੀਆਂ ਉਹਨਾਂ ਨੂੰ ਘਰ ਤੋਂ ਪੂਰੀਆਂ ਨਹੀਂ ਹੋ ਰਹੀਆਂ, ਜਾਂ ਬੱਚੇ ਵਗੈਰਾ ਨਹੀਂ ਦੇ ਰਹੇ, ਜਾਂ ਗਰੀਬੀ ਇੰਨੀ ਹੋ ਗਈ ਜੀ। ਛੋਟੀ ਕਿਸਾਨੀ ਜਿਹੜੀ ਇਹਨਾਂ ਦੀ ਉਹ ਬੜੀ ਤੇਜ਼ੀ ਦੇ ਨਾਲ ਮਰ ਰਹੀ ਆ। ਅਸਲ ਦੇ ਵਿੱਚ ਕਿਸਾਨ ਮਰ ਰਿਹਾ ਜੀ, ਜਿਹੜਾ ਛੋਟਾ, ਉਹਨੂੰ ਵਿਚਾਰੇ ਨੂੰ ਪੁੱਛਣ ਵਾਲਾ ਹੀ ਕੋਈ ਨਹੀਂ ਹੈਗਾ। ਜਿਹੜੀ ਆਪਾਂ ਮੌਸਮ ਦੀ ਗੱਲ ਵੀ ਕੀਤੀ ਸੀਗੀ, ਹਰ ਚੀਜ਼ ਜਿਹੜੀ ਹੈ ਨਾ ਜੀ ਉਹਦੇ ਵਿਰੋਧ ਦੇ ਵਿੱਚ ਹੈ ਇਸ ਵੇਲੇ। ਹਰ ਚੀਜ਼, ਉਹ ਚਾਹੇ ਸਰਕਾਰਾਂ ਨੇ ਚਾਹੇ ਮੌਸਮ ਹੈ। ਸੋ ਮਾੜੇ ਹਾਲ ਹੀ ਤੁਸੀਂ ਕਹਿ ਸਕਦੇ। ਹਾਂ ਬਿਲਕੁਲ ਜੀ, ਅੰਨਦਾਤਾ ਦੇ ਮਾਰ ਪੈ ਰਹੀ ਹੈ। ਤੇ ਅੱਗੇ ਆਪਾਂ ਜੀ ਇੱਕ ਗੱਲ ਕੀਤੀ ਸੀਗੀ ਦੀਨਾਪੁਰ ਕਾਂਡ ਦੀ, ਜਿੱਥੇ ਇੱਕ ਕੈਦੀ ਨੂੰ ਲੋਕਾਂ ਨੇ ਕੱਢ ਕੇ ਫਾਹੀ ਲਾ ਦਿੱਤਾ ਸੀ। ਕਹਿੰਦੇ ਉਸ ਦੇ ਵਿੱਚ ਵੀ ਕੁਝ ਲੋਕ ਫੜੇ ਗਏ ਆ ਜੀ। ਨਾਗਾਲੈਂਡ ਦੇ ਦੀਮਾਪੁਰ ਦੇ ਵਿੱਚ ਜਿਹੜਾ ਬਲਾਤਕਾਰ ਦਾ ਜਿਹੜਾ ਕਥਿਤ ਦੋਸ਼ੀ ਸੀਗਾ, ਉਹਦੇ ਕਤਲ ਦੇ ਮਾਮਲੇ ਦੇ ਵਿੱਚ 18 ਵਿਅਕਤੀ ਜਿਹੜੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਜਿਹੜੀ ਭੜਕੀ ਭੀੜ ਸੀ ਜਿਹਨੇ ਸ਼ਰੇਆਮ ਉਹਦਾ ਕਤਲ ਕਰਤਾ ਸੀਗਾ, ਬਾਹਰ ਜਿਹੜਾ ਦੀ ਉਹ ਕੱਢ ਕੇ ਸਰਕਾਰ ਨੇ ਹਾਲਾਤ ਦੇ ਉੱਤੇ ਕਾਬੂ ਪਾਉਣ ਦੇ ਵਾਸਤੇ SMS, WhatsApp ਤੇ ਇੰਟਰਨੈਟ ਦੇ ਉੱਤੇ ਪਾਬੰਦੀ ਜਿਹੜੀ ਹੈ ਜੀ ਉੱਥੇ ਲਾਈ ਹੈ। ਕਿਉਂਕਿ ਜਿਹੜੀ ਇਹਨੂੰ ਫਾਹੇ ਲਾਉਣ ਵਾਲੀ ਜਿਹੜੀ ਘਟਨਾ ਸੀ ਉਹ ਬਹੁਤ ਸਾਰਿਆਂ ਨੇ ਆਪਣੀ ਰਿਕਾਰਡ ਕੀਤੀ। ਉਹ ਬੜੀ ਤੇਜ਼ੀ ਦੇ ਨਾਲ ਉਹ ਨੈਟ ਦੇ ਉੱਤੇ ਜਿਹੜੀ ਉਹ ਆਉਣੀ ਸ਼ੁਰੂ ਹੋ ਗਈ ਸੀ, ਜਿਹਦੇ ਨਾਲ ਉੱਥੋਂ ਦੇ ਸ਼ਹਿਰ ਦੇ ਹਾਲਾਤ ਜਿਹੜੇ ਉਹ ਕਾਬੂ ਦੇ ਵਿੱਚ ਨਹੀਂ ਆ ਰਹੇ। ਅਜੇ ਵੀ ਕਰਫਿਊ ਜਿਹੜੀ ਹੈ ਉਹ ਜਾਰੀ ਹੈ। ਪੀੜਤ ਲੜਕੀ ਦਾ ਦੋਸ਼ ਹੈ ਕਿ ਚੁੱਪ ਰਹਿਣ ਦੇ ਵਾਸਤੇ ਦੋਸ਼ੀ ਨੇ ਉਹਨੂੰ 5000 ਰੁਪਏ ਦੀ ਪੇਸ਼ਕਸ਼ ਜਿਹੜੀ ਉਹ ਕੀਤੀ ਸੀਗੀ। ਨਾਗਾਲੈਂਡ ਦੀ ਸਰਕਾਰ ਜਿਹੜੀ ਹੈ ਜੀ ਉਹਨੇ ਇਸ ਮਾਮਲੇ ਦੀ ਅਦਾਲਤੀ ਜਾਂਚ ਦਾ ਹੁਕਮ ਦਿੱਤਾ। 3 ਸੀਨੀਅਰ ਅਧਿਕਾਰੀਆਂ ਨੂੰ ਜਿਹੜਾ ਜੀ ਉਹ ਮੁਅੱਤਲ ਕੀਤਾ ਗਿਆ ਜੀ। ਜਿਹੜਾ ਨਾਗਾਲੈਂਡ ਦੇ ਦੀਮਾਪੁਰ ਦੇ ਵਿੱਚ ਜਿਹੜੀ ਭੀੜ ਸੀ ਉਹਦੇ ਵੱਲੋਂ ਕੁੱਟ-ਕੁੱਟ ਕੇ ਮਾਰਿਆ ਗਿਆ। ਜਿਹੜਾ ਬਲਾਤਕਾਰ ਦਾ ਦੋਸ਼ੀ ਸੀਗਾ ਜਮਾਲੂਦੀਨ ਖਾਨ, ਉਹਨੇ ਦੋਸ਼ ਲਾਇਆ ਕਿ ਜਿਹੜੀ ਔਰਤ ਨੇ ਉਹਦੇ ਭਰਾ ਦੇ ਵਿਰੁੱਧ ਬਲਾਤਕਾਰ ਦਾ ਕੇਸ ਦਰਜ ਕਰਵਾਇਆ ਸੀਗਾ, ਮੈਡੀਕਲ ਰਿਪੋਰਟ ਦੇ ਵਿੱਚ ਉਹਦੀ ਪੁਸ਼ਟੀ ਨਹੀਂ ਹੋਈ। ਉਹਦਾ ਭਰਾ ਕਹਿੰਦਾ ਜੀ ਇਹ ਗੱਲ ਕਿ ਉਹਦੇ ਤੇ ਗਲਤ ਦੋਸ਼ ਜਿਹੜਾ ਜੀ ਉਹ ਲਾਇਆ ਗਿਆ। ਵੈਸੇ ਇਹ ਹੁੰਦਾ ਜੀ ਕਿ ਜਿਹੜਾ ਏਦਾਂ ਦੀਆਂ ਅਕਸਰ ਖਬਰਾਂ ਆਉਂਦੀਆਂ ਹੀ ਨੇ ਕਿ ਉਹ ਮੰਨਣਾ ਨਹੀਂ ਹੈ ਕਿ ਉਹਦਾ ਕਿਸੇ ਜਗ੍ਹਾ ਦੇ ਉੱਤੇ ਦੋਸ਼ ਸੀਗਾ। ਹਾਲਾਂਕਿ ਇਹਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਕਿ ਕਾਨੂੰਨ ਉਹਨਾਂ ਨੇ ਹੱਥ ਦੇ ਵਿੱਚ ਲਿਆ। ਦੂਜਾ ਪੱਖ ਇਹ ਵੀ ਹੈ ਕਿ ਜਿਹੜੇ ਬਲਾਤਕਾਰ ਵਰਗੀਆਂ ਵੱਡੀਆਂ ਘਟਨਾਵਾਂ ਦੇ ਵਿੱਚ ਸ਼ਾਮਲ ਲੋਕ ਨੇ, ਉਹਨਾਂ ਦੀ ਮਾਨਸਿਕ ਦਸ਼ਾ ਦੀ ਆਪਾਂ ਪਹਿਲਾਂ ਹੀ ਗੱਲ ਜਿਹੜੀ ਆ ਉਹ ਕਰ ਹਟੇ ਆ। ਕਈ ਵਾਰੀ ਜਿਹੜੀ ਹੈ ਉਹ ਗੱਲ ਕੀਤੀ ਹੈ ਕਿ ਫਿਰ ਲੋਕ ਕਰਨਗੇ ਕੀ ਜਿਹੜੇ ਸਤੇ ਹੋਏ। ਆਪਾਂ ਵੂਮਨਸ ਡੇ ਦੇ ਉੱਤੇ ਵੀ ਇਹ ਗੱਲ ਕੀਤੀ ਹੈ ਜੀ ਕਿ ਲੁਧਿਆਣੇ ਦੇ ਵਿੱਚ ਜਿਹੜੀਆਂ ਘਟਨਾਵਾਂ ਜਿਹੜੀਆਂ ਵਾਪਰੀਆਂ ਨੇ, ਲੋਕ ਕਾਨੂੰਨ ਆਪਣੇ ਹੱਥਾਂ ਦੇ ਵਿੱਚ ਲੈਣਗੇ ਹੀ ਲੈਣਗੇ ਜਦੋਂ ਉਹਨਾਂ ਨੂੰ ਇਨਸਾਫ ਨਹੀਂ ਮਿਲੂਗਾ। ਜੀ ਬਿਲਕੁਲ। ਤੇ ਹੁਣ ਜੀ ਕਹਿੰਦੇ ਕਿ ਕੈਦੀ ਵੀ ਦੇਖਣਗੇ ਸਿਨੇਮਾ ਘਰਾਂ ਦੇ ਵਿੱਚ ਫਿਲਮਾਂ। ਪਟਿਆਲੇ ਦੇ ਵਿੱਚ ਕਹਿੰਦੇ ਕਿ 60 ਸੀਟਾਂ ਵਾਲਾ ਸਿਨੇਮਾ ਘਰ ਬਣ ਰਿਹਾ ਆ। ਇਹ ਜਿਹੜੇ ਕੈਦੀ ਨੇ ਜੀ ਉਹ ਸਿਨੇਮਾ ਘਰਾਂ ਦੇ ਵਿੱਚ ਬੈਠ ਕੇ ਫਿਲਮਾਂ ਜਿਹੜੀਆਂ ਉਹ ਦੇਖਿਆ ਕਰਨਗੇ। ਕੈਦੀਆਂ ਦਾ ਮਾਨਸਿਕ ਤਣਾਅ ਜਿਹੜਾ ਜੀ ਉਹ ਘੱਟ ਕਰਨ ਦੇ ਵਾਸਤੇ ਇਹ ਕਿਹਾ ਜਾ ਰਿਹਾ ਸਰਕਾਰ ਦੇ ਵੱਲੋਂ ਕਿ ਇਹ ਇੱਕ ਕੜੀ ਹੈ ਉਹਨਾਂ ਉਪਰਾਲਿਆਂ ਦੀ। ਪੰਜਾਬ ਦੇ ਜੇਲ੍ਹ ਇਤਿਹਾਸ ਦੇ ਵਿੱਚ ਨਵੀਂ ਸ਼ੁਰੂਆਤ ਜਿਹੜੀ ਪਟਿਆਲੇ ਤੋਂ ਹੋਣ ਜਾ ਰਹੀ ਹੈ ਜੀ। ਇਹਦੇ ਵਿੱਚ ਜਿਹੜਾ ਸ਼ੁਰੂਆਤ ਹੈ ਜੀ ਉਹ 4 ਸਾਹਿਬਜ਼ਾਦੇ ਜਿਹੜੀ ਫਿਲਮ ਹੈ ਉਹਦੇ ਨਾਲ ਹੋਊਗਾ ਜੀ। ਇਹਦੇ ਵਿੱਚ ਜੇਲ੍ਹ ਦੇ ਵਿੱਚ ਇੱਕ ਡਾਰਕ ਰੂਮ ਤਿਆਰ ਕੀਤਾ ਗਿਆ। 60 ਸੀਟਾਂ ਨੇ। ਇਹਦੇ ਵਿੱਚ ਸਿਨੇਮੇ ਵਰਗਾ ਮਾਹੌਲ ਜਿਹੜਾ ਤਿਆਰ ਕੀਤਾ ਗਿਆ, ਜਿਹਦੇ ਵਿੱਚ ਇੱਕ ਵਿਸ਼ੇਸ਼ ਪਰਦਾ ਲਾਇਆ ਗਿਆ, ਜਿਹਦੇ ਉੱਤੇ ਪ੍ਰੋਜੈਕਟ ਦੇ ਰਾਹੀਂ ਇਹ ਫਿਲਮ ਜਿਹੜੀ ਆ ਉਹ ਚੱਲੂਗੀ। ਜਿਹੜੀ ਆਵਾਜ਼ ਹੈ ਉਹਨੂੰ ਜ਼ਿਆਦਾ ਬਣਾਉਣ ਦੇ ਵਾਸਤੇ
ਪ੍ਰਬੰਧ ਸਪੀਕਰਾਂ ਵਗੈਰਾ ਦੇ ਜਿਹੜੇ ਨੇ ਉਹ ਕੀਤੇ ਗਏ ਨੇ। ਇਸ ਸਿਨੇਮਾ ਘਰ ਦੇ ਵਿੱਚ ਕੈਦੀਆਂ ਦੇ ਵਾਸਤੇ ਸਮਾਜਿਕ, ਧਾਰਮਿਕ, ਐਂਟੀ ਡਰੱਗਸ ਤੇ ਐਂਟੀ ਕ੍ਰਾਈਮ ਸਣੇ ਜਿਹੜੇ ਕਾਮੇਡੀਅਨ ਨੇ ਜੀ, ਉਹਨਾਂ ਦੀਆਂ ਜਿਹੜੀਆਂ ਫਿਲਮਾਂ ਨੇ ਤੇ ਸੱਭਿਆਚਾਰਕ ਫਿਲਮਾਂ ਜਿਹੜੀਆਂ ਉਹ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ ਜੀ। 2.5 ਕੁ ਮਹੀਨੇ ਪਹਿਲਾਂ ਇਹਦੀ ਜਿਹੜੀ ਇਹਨੂੰ ਹਰੀ ਝੰਡੀ ਮਿਲੀ ਸੀਗੀ, ਜਿਹਨੂੰ ਲੀਕਣ ਤੋਂ ਬਾਅਦ ਜਿਹੜੇ ਨੇ ਜੀ ਇੱਥੇ ਜੇਲ੍ਹ ਅਧਿਕਾਰੀਆਂ ਨੇ ਇਹਦੀ ਸਾਰੀ ਜਿਹੜੀ ਆ ਜੀ ਉਹ ਸ਼ੁਰੂਆਤ ਕੀਤੀ ਆ ਜੀ। ਇਹਦਾ ਸਮੁੱਚਾ ਪ੍ਰਬੰਧ ਕੈਦੀਆਂ ਦੇ ਉੱਤੇ ਆਧਾਰਿਤ ਇੱਕ ਕਮੇਟੀ ਦੇ ਕੋਲੇ ਹੋਊਗਾ ਜੀ। ਇਹਦੇ ਵਿੱਚ ਇੰਟਰਵਲ ਵੀ ਹੋਊਗਾ ਤੇ ਜਿਹੜੇ ਕੈਦੀ ਨੇ ਜੀ ਉਹਨਾਂ ਨੂੰ ਖਾਣ ਪੀਣ ਦਾ ਸਮਾਨ ਵੀ ਜਿਹੜਾ ਜੀ ਉਹ ਮਿਲੂਗਾ। ਫਿਲਮ ਦੇ ਵਾਸਤੇ ਕੋਈ ਟਿਕਟ ਨਹੀਂ ਹੈ, ਪਰ ਖਾਣ ਪੀਣ ਦਾ ਸਮਾਨ ਜਿਹੜਾ ਉਹ ਮੁੱਲ ਲੈਣਾ ਪਊਗਾ। ਜਿਹੜਾ ਜੇਲ੍ਹ ਦੇ ਵਿਚਲੀ ਬਣੀ ਜਿਹੜੀ ਕੰਟੀਨ ਆ ਉਹਦਾ ਹੋਊਗਾ। ਜਿਹੜੇ ਮਹਿਲਾ ਕੈਦੀ ਨੇ ਉਹ ਵੀ ਫਿਲਮਾਂ ਇੱਥੇ ਵੇਖ ਸਕਣਗੀਆਂ ਜੀ, ਪਰ ਔਰਤਾਂ ਦੇ ਵਾਸਤੇ ਵੱਖਰੇ ਤੌਰ ਦੇ ਉੱਤੇ ਸ਼ੋਅ ਜਿਹੜਾ ਜੀ ਉਹ ਚਲਾਇਆ ਜਾਊਗਾ। 60 ਕੈਦੀ ਜਿਹੜੇ ਨੇ ਇੱਕ ਟਾਈਮ ਦੇ ਉੱਤੇ ਇਸ ਫਿਲਮ ਨੂੰ ਜਿਹੜਾ ਜੀ ਉਹ ਦੇਖ ਸਕਦੇ ਨੇ। ਇਹ ਵੀ ਕਿਹਾ ਜਾ ਰਿਹਾ ਜੀ ਕਿ ਇਹ ਜਿਹੜਾ ਬਾਕੀ ਥਾਵਾਂ ਦੇ ਉੱਤੇ, ਬਾਕੀ ਜੇਲ੍ਹਾਂ ਦੇ ਵਿੱਚ ਵੀ ਪ੍ਰੋਜੈਕਟ ਜਿਹੜਾ ਜੀ ਉਹ ਲਿਖਿਆ ਜਾਊਗਾ ਜੀ। ਇਸ ਵੇਲੇ ਜਿਹੜੀ ਗੱਲ ਨਾ ਜੀ ਇੱਕ ਵੱਡੇ ਪੱਧਰ ਦੇ ਉੱਤੇ ਚੱਲਦੀ ਹੈ ਕਿ ਜਿੰਨਾ ਨਸ਼ਾ ਈਜ਼ੀ ਜੇਲ੍ਹਾਂ ਦੇ ਵਿੱਚ ਅਵੇਲੇਬਲ ਆ, ਜਾਂ ਜੇਲ੍ਹਾਂ ਦੇ ਵਿੱਚੋਂ ਇੱਕ ਵੱਡਾ ਗਰੋਹ ਜਿਹੜਾ ਨਸ਼ੇ ਦਾ ਕਾਰੋਬਾਰ ਜਿਹੜਾ ਜੀ ਉਹ ਕਰ ਰਿਹਾ, ਉਹ ਸਭ ਤੋਂ ਜ਼ਿਆਦਾ ਜੇਲ੍ਹਾਂ ਦੇ ਵਿੱਚ ਹੈ। ਸਭ ਤੋਂ ਵੱਧ ਖਪਤ ਜਿਹੜੀ ਨਸ਼ਿਆਂ ਦੀ ਜੇਲ੍ਹਾਂ ਦੇ ਵਿੱਚ ਹੈ। ਨਸ਼ਾ ਕਰਨ ਵਾਲੇ ਜਿਹੜੇ ਲੋਕ ਨੇ ਉਹ ਆਨੀ ਬਹਾਨੀ ਜਿਹੜਾ ਜੀ ਜੇਲ੍ਹ ਦੇ ਵਿੱਚ ਚਲੇ ਜਾਂਦੇ ਨੇ ਕਿ ਉੱਥੇ ਨਾ ਕੋਈ ਰੋਕ ਟੋਕ ਹੈ, ਨਸ਼ਾ ਵੀ ਜਿਹੜਾ ਚੰਗਾ ਮਿਲਦਾ। ਜਦੋਂ ਬੰਦਾ ਨਸ਼ਾ ਕਰਦਾ ਫਿਰ ਉਹਨੂੰ ਇਹੋ ਜਿਹੀਆਂ ਚੀਜ਼ਾਂ ਦੀ ਤਾਂ ਜ਼ਰੂਰਤ ਪੈਂਦੀ ਹੈ ਜੀ। ਸ਼ਾਇਦ ਉਹਨਾਂ ਸਹੂਲਤਾਂ ਨੂੰ ਮੁੱਖ ਰੱਖਦਿਆਂ ਇਹ ਸ਼ੁਰੂਆਤ ਜਿਹੜੀ ਉਹ ਕੀਤੀ ਜਾ ਰਹੀ ਹੈ ਜੀ। ਬਿਲਕੁਲ, ਜੇ ਤਾਂ ਚੰਗੇ ਕੰਮ ਲਈ ਕਰ ਰਹੇ ਆ ਤੇ ਉਹਨਾਂ ਨੂੰ ਸੁਧਾਰਨਾ ਆ ਫਿਰ ਤਾਂ ਬਹੁਤ ਵਧੀਆ ਆ, ਤੇ ਨਹੀਂ ਤੇ ਫਿਰ ਉਹਨਾਂ ਦਾ ਮਨੋਰੰਜਨ ਹੈਗਾ ਆ। ਤੇ ਅੱਗੇ ਜੀ ਅਖੀਰ ਵਿੱਚ ਆਜ਼ਨਾਮਾ, ਸਈਦ ਰਿਹਾ ਨਾ ਜਾਪਦਾ ਸ਼ਾਇਦ ਵਰਗਾ, ਮਰਜ਼ੀ ਨਾਲ ਪਿਆ ਕਦਮ ਉਠਾਈ ਜਾਵੇ। ਸਈਦ ਰਿਹਾ ਨਾ ਜਾਪਦਾ ਸ਼ਾਇਦ ਵਰਗਾ, ਮਰਜ਼ੀ ਨਾਲ ਪਿਆ ਕਦਮ ਉਠਾਈ ਜਾਵੇ। ਪਹਿਲੇ ਕਦਮ ਤੋਂ ਭਾਜਪਾ ਫਸੀ ਫਿਰਦੀ, ਕਦਮ ਅਗਲੇ ਕਦਮ ਨਾਲ ਬੁਰਾ ਫਸਾਈ ਜਾਵੇ। ਕਰਨਾ ਮੁਸ਼ਕਲ ਵਿਰੋਧ ਹੈ ਭਾਜਪਾ ਲਈ, ਚੱਲੀ ਚਾਲ ਨਾ ਜਾਇਜ਼ ਠਹਿਰਾਈ ਜਾਵੇ। ਛੱਲਾ ਮਾਰਦਾ ਸ਼ੂਕ ਰਿਹਾ ਸਈਦ ਜਿੱਦਾਂ, ਪਾਣੀ ਨਾਸਾਂ ਦੇ ਤੀਕ ਹੁਣ ਆਈ ਜਾਵੇ। ਲੱਭਦੇ ਢੰਗ ਹੁਣ ਮੋਦੀ ਤੇ ਸ਼ਾਹ ਫਿਰਦੇ, ਢਿੱਲਾ ਮੁਫਤੀ ਨੂੰ ਏਦਾਂ ਨਾ ਛੱਡੀਏ ਜੀ। ਲੱਭਦੇ ਢੰਗ ਹੁਣ ਮੋਦੀ ਤੇ ਸ਼ਾਹ ਫਿਰਦੇ, ਢਿੱਲਾ ਮੁਫਤੀ ਨੂੰ ਏਦਾਂ ਨਾ ਛੱਡੀਏ ਜੀ। ਘੂਰੀ ਵੱਟ ਕੇ ਲਈਏ ਖਾ ਵੇਖ ਪਹਿਲਾਂ, ਨਹੀਂ ਤਾਂ ਝੰਡਾ ਗਵਰਨਰੀ ਗੱਡੀਏ ਜੀ। ਧੰਨਵਾਦ ਜੀ। ਥੈਂਕ ਯੂ ਜੀ। ਥੈਂਕ ਯੂ ਜੀ। ਥੈਂਕ ਯੂ। ਨਾਸਰੋ ਤੇ ਸਨ ਬਲਤੇਜ ਪੰਨੂ। ਖਬਰਾਂ ਦੇ ਵਿੱਚ ਆਪਾਂ ਉਹਨਾਂ ਦੇ ਪਿੱਛੇ ਕੀ ਲੁਕਿਆ ਹੁੰਦਾ ਹੈ ਤੇ ਉਹਦੀ ਗੱਲਬਾਤ ਕਰਦੇ ਹਾਂ ਜੀ। ਹੁਣ ਮੈਂ ਵੀ ਤੁਹਾਡੇ ਤੋਂ ਇਜਾਜ਼ਤ ਲੈਂਦੀ ਹਾਂ। ਬਲਵਿੰਦਰ ਕੌਰ ਵੱਲੋਂ ਵੀ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।